ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 21 ਦਸੰਬਰ 2017 7 ਪੋ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸ ਦਈਏ, ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ। ਸਪੈਕਟਰਮ ਕੇਬਲ, ਆਰਜ਼ਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸਿਪਿੰਗ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਸ਼ੁਕਰੀਆ ਜੀ। ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੋਰਾਵਰ ਸਿੰਘ ਜੀ ਦਾ ਜੁਝਾਰ ਸਿੰਘ ਜੀ ਦਾ ਅੱਜ ਸ਼ਹੀਦੀ ਦਿਨ ਹੈ ਤੇ ਜਿਨ੍ਹਾਂ ਨੇ ਚਮਕੌਰ ਦੀ ਗੜੀ ਵਿੱਚ ਮੁਗਲ ਫੌਜਾਂ ਤੇ 22 ਧਾਰ ਦੇ ਹਿੰਦੂ ਰਾਜਿਆਂ ਨਾਲ ਜੂਝਦਿਆਂ ਸ਼ਹੀਦੀਆਂ ਪਾਈਆਂ ਸਨ। ਉਹਨਾਂ ਦੀ ਯਾਦ ਨੂੰ ਸਮਰਪਿਤ ਅੱਜ ਦਾ ਜੋ ਟੀਵੀ 84 ਦਾ ਜੋ ਸੱਚੋ ਸੱਚ ਦਾ ਪ੍ਰੋਗਰਾਮ ਹੈ ਉਹਨਾਂ ਦੀ ਯਾਦ ਨੂੰ ਸਮਰਪਿਤ ਹੋਵੇਗਾ। ਅਸੀਂ ਚਾਹਾਂਗੇ ਕਿ ਤੁਸੀਂ ਇਸ ਸ਼ਹਾਦਤ ਬਾਰੇ ਆਪਣੇ ਵਿਚਾਰਾਂ ਦੀ ਰੋਸ਼ਨੀ ਪਾਓ। ਜੀ ਡਾਕਟਰ ਸਾਹਿਬ। ਦੇਖੋ, ਵੈਸੇ ਤਾਂ ਜਦੋਂ ਹੀ ਦਸੰਬਰ ਦਾ ਮਹੀਨਾ ਚੜ੍ਹਦਾ ਹੈ, ਭਾਵੇਂ ਐਕਟੀਵਿਟੀਜ਼ ਹੋਰ ਵੀ ਬਹੁਤ ਸਾਰੀਆਂ ਨਾਲ ਚੱਲ ਰਹੀਆਂ ਹੁੰਦੀਆਂ, ਸਾਡੇ ਇਤਿਹਾਸ ਦਾ ਕੋਈ ਦਿਨ ਐਸਾ ਨਹੀਂ ਹੈ ਜਿਸ ਦਿਨ ਕਿਸੇ ਸ਼ਹੀਦ ਨੇ ਕੌਮ ਦੀ ਆਨ ਅਣਖ ਲਈ, ਸੱਚ ਹੱਕ ਇਨਸਾਫ ਲਈ ਸ਼ਹਾਦਤ ਨਾ ਦਿੱਤੀ ਹੋਏ ਜੀ। ਪਰ ਕੁਝ ਮਹੀਨੇ ਖਾਸ ਤੌਰ ਦੇ ਉੱਤੇ, ਜਿਵੇਂ ਅਸੀਂ ਜੂਨ ਦਾ ਪਹਿਲਾ ਹਫਤਾ ਜਦੋਂ ਹੁਣ ਯਾਦ ਕਰਦੇ ਹਾਂ ਔਰ ਉਸ ਦੇ ਨਾਲ ਜੁੜਿਆ ਹੋਇਆ ਘੱਲੂਘਾਰਾ 84 ਸਾਡੀਆਂ ਯਾਦਾਂ ਵਿੱਚ ਇਵੇਂ ਹੈ ਜਿਵੇਂ ਰੋਜ਼ ਸਾਡੀਆਂ ਅੱਖਾਂ ਸਾਹਮਣੇ ਵਾਪਰ ਰਿਹਾ ਜੀ। ਗੁਰੂ ਅਰਜਨ ਸਾਹਿਬ ਦੀ ਸ਼ਹੀਦੀ 20 ਜੂਨ ਦੇ ਮਹੀਨੇ 16 ਜੂਨ ਨੂੰ ਹੁੰਦੀ ਹੈ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦਾ ਦਿਨ ਵੀ ਨਾਲ ਜੁੜਿਆ ਹੋਇਆ। ਸੋ ਫਿਰ ਅਸੀਂ ਜਦੋਂ ਨਵੰਬਰ ਮਹੀਨੇ 'ਚ ਆਉਂਦੇ ਹਾਂ ਤੇ ਨਵੰਬਰ ਦਾ ਪਹਿਲਾ ਹਫਤਾ ਸਾਨੂੰ ਫਿਰ ਮੌਜੂਦਾ ਦੌਰ 'ਚ ਨਵੰਬਰ 84 ਦਾ ਘੱਲੂਘਾਰਾ ਉਸ ਦੀ ਯਾਦ ਦਹਾਨੀ ਕਰਵਾਉਂਦਾ ਜੀ। ਪਰ ਇਹ ਦਸੰਬਰ ਦਾ ਮਹੀਨਾ ਸਾਨੂੰ 3 ਸਦੀਆਂ ਪਹਿਲਾਂ ਦੇ ਉਸ ਇਤਿਹਾਸ ਦੇ ਨਾਲ ਜੋੜਦਾ ਹੈ। ਬੇਸ਼ੱਕ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ 21 ਦਸੰਬਰ ਦਾ ਦਿਨ ਵੱਡੇ ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦਾ ਸ਼ਹੀਦੀ ਦਿਨ ਹੈ ਤੇ 26 ਦਸੰਬਰ ਦਾ ਦਿਨ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ ਦਾ ਸ਼ਹੀਦੀ ਦਿਨ ਹੈ। ਪਰ ਮੈਂ ਜਦੋਂ ਦਸੰਬਰ ਮਹੀਨੇ ਵੱਲ ਨਜ਼ਰ ਮਾਰਦਾ ਤੇ ਮੇਰੇ ਮਨ ਦੀਆਂ ਅੱਖਾਂ ਸਾਹਮਣੇ ਇਸ ਤੋਂ ਪਹਿਲਾਂ ਦੇ 9 ਮਹੀਨੇ ਜਿਹੜੇ ਨੇ ਲਗਭਗ 3 ਸਦੀਆਂ ਪਹਿਲਾਂ ਦੇ ਆ ਜਾਂਦੇ ਨੇ। ਕਿਉਂਕਿ ਜਦੋਂ ਅਸੀਂ ਸ਼ਹੀਦਾਂ ਦੀ ਗੱਲ ਕਰਦੇ ਹਾਂ ਫਿਰ ਇੱਕ ਖਾਸ ਦਿਨ ਜਾਂ ਖਾਸ ਸਮੇਂ ਨਾਲ ਜੁੜਿਆ ਹੋਇਆ ਵਾਕਿਆ ਹੀ ਨਹੀਂ, ਉਹਦੇ ਨਾਲ ਜਿਹੜਾ ਉਸ ਦਾ ਸਾਰਾ ਪ੍ਰਕਰਨ ਬਣਾਉਂਦਾ ਹੈ। ਕਿਉਂਕਿ ਲਗਭਗ 9 ਮਹੀਨੇ ਅਨੰਦਪੁਰ ਸਾਹਿਬ ਜਿਹੜਾ ਹੈ ਉਹ ਮੁਗਲ ਫੌਜਾਂ ਤੇ 22 ਧਾਰ ਦੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਘੇਰਾਬੰਦੀ ਅਨੰਦਪੁਰ ਸਾਹਿਬ ਦੀ ਕੀਤੀ ਜੀ। ਅਸੀਂ ਉਸ ਸਾਰੇ ਪੀਰੀਅਡ ਨੂੰ ਦੇਖਦੇ ਹਾਂ ਕਿ ਕਿੰਨਾ ਤੰਗ ਦਸਤੀਆਂ ਚੋਂ, ਕਿਸ ਭੁੱਖ ਪਿਆਸ ਚੋਂ ਔਰ ਕਿਵੇਂ ਕੁਰਬਾਨੀਆਂ ਕਰਕੇ 9 ਮਹੀਨੇ ਜਿਹੜਾ ਉਹਨਾਂ ਫੌਜਾਂ ਦੇ ਘੇਰੇ ਦਾ ਸਿੰਘਾਂ ਨੇ ਡਟ ਕੇ ਮੁਕਾਬਲਾ ਕੀਤਾ। ਉਸ ਦੌਰਾਨ ਹਜ਼ਾਰਾਂ ਸਿੰਘ ਸ਼ਹੀਦ ਹੋਏ। ਫਿਰ ਅਸੀਂ ਦੇਖਦੇ ਹਾਂ ਕਿ ਉਸ ਦੌਰਾਨ ਹੀ ਉਸ ਭੁੱਖ ਪਿਆਸ ਦਾ ਜਿਹੜਾ ਨਾਂ ਉਸ ਨੂੰ ਸਹਾਰ ਕੇ ਜਿਹੜੇ ਅਸੀਂ 40 ਮੁਕਤਿਆਂ ਦੀ, ਪਹਿਲਾਂ ਉਹ ਬੇਦਾਵੀਏ ਨੇ ਫਿਰ ਮੁਕਤੇ ਬਣਦੇ ਨੇ ਜਦੋਂ ਕਿ ਮੁਕਤਸਰ ਦੀ ਜੰਗ ਵਿੱਚ ਆ ਕੇ ਸ਼ਹੀਦੀ ਪਾਉਂਦੇ ਨੇ, ਮਾਈ ਭਾਗੋ। ਇਹ ਸਾਰਾ ਇਤਿਹਾਸ ਵੀ ਉਸ ਅਨੰਦਪੁਰ ਸਾਹਿਬ ਦੇ 9 ਮਹੀਨੇ ਦੇ ਘੇਰੇ ਦੇ ਨਾਲ ਹੀ ਜੁੜਿਆ ਹੋਇਆ। ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਵਾਅਦਾ ਖਿਲਾਫੀਆਂ ਦਾ ਇਤਿਹਾਸ, ਔਰ ਉਹ ਵਾਅਦਾ ਖਿਲਾਫੀ ਬੇਸ਼ੱਕ ਔਰੰਗਜ਼ੇਬ ਵੱਲੋਂ ਆਪਣੇ ਕਾਜ਼ੀ ਰਾਹੀਂ ਭੇਜਿਆ ਕੁਰਾਨ ਮਜੀਦ ਦੇ ਉੱਤੇ ਲਿਖਿਆ ਹੋਇਆ ਹਲਫਨਾਮਾ, ਬੇਸ਼ੱਕ ਉਹ 22 ਧਾਰ ਦੇ ਪਹਾੜੀ ਰਾਜਿਆਂ ਵੱਲੋਂ ਆਟੇ ਦੀਆਂ ਗਊਆਂ ਬਣਾ ਕੇ ਥਾਲੀ ਵਿੱਚ ਰੱਖ ਕੇ ਭੇਜੇ ਆਪਣੇ ਕੁਲ ਪਰੋਤ ਰਾਹੀਂ ਇਕਰਾਰਨਾਮੇ ਜੀ 10ਵੇਂ ਪਾਤਸ਼ਾਹ ਨੂੰ ਕਿ ਤੁਸੀਂ ਇੱਕ ਵਾਰ ਆਨੰਦਪੁਰ ਦਾ ਕਿਲ੍ਹਾ ਖਾਲੀ ਛੱਡ ਜਾਓ, ਤੁਸੀਂ ਫ੍ਰੀ ਹੋ, ਜਿੱਥੇ ਮਰਜ਼ੀ ਤੁਸੀਂ ਜਾ ਸਕਦੇ ਹੋ। ਔਰ ਇਸ ਦੇ ਬਾਵਜੂਦ ਕਿ ਉਹਨਾਂ ਦੀ ਧੋਖਾਦਹੀ ਨੂੰ ਗੁਰੂ ਸਾਹਿਬ ਚੰਗੀ ਤਰ੍ਹਾਂ ਸਮਝਦੇ ਨੇ
ਪਰ ਬਹੁਤ ਵਾਰ ਜਦੋਂ ਤੁਸੀਂ ਤੰਗ ਦਸਤੀਆਂ ਚੋਂ ਗੁਜ਼ਰ ਰਹੇ ਹੁੰਦੇ ਹੋ ਤੇ ਫਿਰ ਜਿਹੜਾ ਆਲਾ ਦੁਆਲਾ ਹੁੰਦਾ ਹੈ ਉਹਦਾ ਪ੍ਰਭਾਵ ਵੀ, ਔਰ ਸਿੱਖ ਯਕੀਨ ਕਰਦੇ ਨੇ, ਗੁਰੂ ਸਾਹਿਬ ਜਿਵੇਂ ਸਾਡੇ ਇਤਿਹਾਸਿਕ ਸਰੋਤ ਦੱਸਦੇ ਨੇ, ਗੁਰੂ ਸਾਹਿਬ ਨੇ ਕਿਹਾ ਵੀ 8 ਪੈਰ ਹੋਰ ਇੰਤਜ਼ਾਰ ਕਰੋ, ਸਭ ਕੁਝ ਬਦਲੇਗਾ। ਲੇਕਿਨ ਸਿੱਖ ਬਜ਼ਿੱਦ ਨੇ ਕਿ ਵੀ ਸਾਨੂੰ ਜ਼ਰੂਰ ਮੌਕਾ ਦੇਣਾ ਚਾਹੀਦਾ। ਜੇ ਉਹ ਇਕਰਾਰ ਕਰਦੇ ਨੇ ਤਾਂ ਇੱਥੇ ਅਸੀਂ ਬਜਾਏ ਕਿ ਭੁੱਖ ਨਾਲ ਜੂਝ ਕੇ ਮਰੀਏ, ਜੇ ਬਾਹਰ ਕੋਈ ਹੋਏਗਾ ਵੀ ਤਾਂ ਫਿਰ ਜੂਝ ਕੇ ਸ਼ਹੀਦੀ ਪਾਵਾਂਗੇ। ਸੋ ਉਸ ਸਾਰੇ ਪੀਰੀਅਡ 'ਚ ਫਿਰ ਅਨੰਦਪੁਰ ਦੇ ਕਿਲੇ ਦਾ ਛੱਡਣਾ, ਸਰਸਾ ਦਾ ਕੰਢਾ, ਔਰ ਸਰਸਾ ਦੇ ਕੰਢੇ ਹੋਈ ਉਹ ਜੰਗ ਜਿਸ ਦੇ ਵਿੱਚ ਫਿਰ ਅਸੀਂ ਦੇਖਦੇ ਹਾਂ ਕਿਵੇਂ ਸੈਂਕੜੇ ਸਿੱਖ ਔਰ ਜਿਹੜੇ ਪਿਆਰੇ ਨੇ, 3 ਪਿਆਰੇ ਜਿਨ੍ਹਾਂ 'ਚ ਕੋਈ ਸਰਸਾ ਦੇ ਕੰਢੇ, ਕੁਛ ਦਾ ਜ਼ਿਕਰ ਚਮਕੌਰ ਦੀ ਗੜੀ ਦੇ ਨਾਲ ਹੈ, ਔਰ ਇਹ ਸਾਰਾ, ਔਰ ਖਾਲਸਾ ਫੌਜ ਦੇ ਭਾਈ ਜੀਵਨ ਸਿੰਘ ਜਰਨੈਲ ਜਿਹੜੇ ਕਿ ਕਦੇ ਭਾਈ ਜੈਤਾ ਜੀ ਜਿਨ੍ਹਾਂ ਦਾ ਨਾਂ ਸੀ, ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਜਿਹੜਾ ਉਹ ਦਿੱਲੀ ਤੋਂ ਚਾਂਦਨੀ ਚੌਂਕ ਤੋਂ ਅਨੰਦਪੁਰ ਸਾਹਿਬ ਲੈ ਕੇ ਆਏ ਸਨ, ਔਰ ਅੰਮ੍ਰਿਤ ਛਕਣ ਤੋਂ ਬਾਅਦ ਜੀਵਨ ਸਿੰਘ ਦੇ ਉਹਨਾਂ ਦਾ ਨਾਂ ਰੱਖਿਆ ਗਿਆ ਔਰ ਉਹ ਵੱਡੇ ਜਰਨੈਲ ਹੋਏ ਨੇ, ਉਹਨਾਂ ਦੀ ਸ਼ਹਾਦਤ। ਔਰ ਫਿਰ ਅਸੀਂ ਉਸ ਸਾਰੇ ਹੀ, ਜਦੋਂ ਅਸੀਂ ਅੱਜ ਵੀ ਕੌਮ ਦੇ ਸਾਹਮਣੇ ਅੱਜ ਦੇ ਵਕਤ ਦੇ ਵਿੱਚ ਚੈਲੰਜਸ ਦੀ ਗੱਲ ਕਰਦੇ ਤੇ ਸਾਡੇ ਸਾਹਮਣੇ ਫਿਰ ਉਹ ਸੱਚ ਦੇ ਮਾਰਗ ਦਾ ਚੈਲੰਜ ਸਾਡੇ ਸਾਹਮਣੇ ਹੈ। ਅਨੰਦਪੁਰ ਦੇ ਕਿਲੇ ਦੀ ਭੁੱਖ ਪਿਆਸ, ਤੰਗ ਦਸਤੀਆਂ, ਸਰਸਾ ਦਾ ਕੰਢਾ, ਦਰਿਆ 'ਚ ਆਇਆ ਹੜ੍ਹ, ਦੁਸ਼ਮਣ ਦੀਆਂ ਵਾਅਦਾ ਖਿਲਾਫੀਆਂ, ਤੇ ਫਿਰ ਸਰਸਾ ਦੇ ਕੰਢੇ ਤੋਂ ਚਮਕੌਰ ਦੀ ਗੜੀ ਤੱਕ ਦਾ ਸਫ਼ਰ, ਤੇ ਉਹ ਦੁਨੀਆ ਦੀ ਅਨੋਖੀ ਲੜਾਈ। ਇੱਕ ਪਾਸੇ 40 ਭੁੱਖੇ ਪਾਣੇ ਪਿਆਸੇ ਸਿੱਖ ਜਿਹੜੇ ਕਿ ਸਾਰੀ ਰਾਤ ਉਸ ਹੜ੍ਹ ਦੇ ਹੜੀ ਹੋਈ ਸਰਸਾ ਚੋਂ ਨਿਕਲ ਕੇ ਪਹੁੰਚਦੇ ਨੇ, ਤੇ ਦੂਸਰੇ ਪਾਸੇ ਸਾਰੇ ਪੰਜਾਬ ਭਰ ਚਮਕੌਰ ਤੋਂ ਲੈ ਕੇ ਪੰਜਾਬ ਦੇ ਲਾਹੌਰ ਔਰ ਹਰ ਪਾਸੇ ਫੈਲੀ ਹੋਈ ਮੁਗਲਿਆ ਫੌਜ, ਪਹਾੜੀ ਰਾਜਿਆਂ ਦੀ ਫੌਜ ਔਰ ਬੇਪਨਾਹ ਮੁਲਖਈਆ ਜਿਹੜੇ ਲੁੱਟਣ ਦੇ ਲਈ ਨਾਲ ਲੱਗਦੇ ਨੇ, ਔਰ ਜਿਹਦੀ ਫਿਗਰ 10 ਲੱਖ ਜਿਹੜੀ ਹੈ ਉਹ 10ਵੇਂ ਪਾਤਸ਼ਾਹ ਨੇ ਜ਼ਫਰਨਾਮੇ 'ਚ ਜਿਹੜਾ ਔਰੰਗਜ਼ੇਬ ਨੂੰ ਲਿਖਿਆ ਉਸ ਦੇ ਵਿੱਚ ਉਹਨਾਂ ਨੇ ਉਹ ਫਿਗਰ ਦਿੱਤੀ। ਔਰ ਉਹ ਫਿਰ ਜਿਹੜੀ ਅਲੋਕਾਰ ਜੰਗ ਜਿਹੜੀ ਕਿ ਅੱਜ ਜਦੋਂ 21 ਦਸੰਬਰ ਨੂੰ ਅਸੀਂ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੀ ਸ਼ਹਾਦਤ ਨੂੰ ਯਾਦ ਕਰ ਰਹੇ, ਤੇ ਉਹ ਅਲੋਕਾਰ ਜੰਗ ਦੁਨੀਆ ਨੇ ਦੇਖੀ ਕਿ 40 ਦਾ ਭਿੜ ਜਾਣਾ 10 ਲੱਖ ਦੇ ਨਾਲ, ਕਿਵੇਂ ਬੇਖੌਫ ਹੋ ਕੇ, ਕਿਵੇਂ ਬੇਡਰ ਹੋ ਕੇ, ਔਰ ਕਿਵੇਂ ਉਸ ਨੇ ਉਹ ਇਤਿਹਾਸ ਸਿਰਜਿਆ। ਕਿਉਂਕਿ ਜਦੋਂ ਅਸੀਂ ਉਸ ਤੋਂ ਬਾਅਦ ਦੇ ਇਤਿਹਾਸ ਦੀ ਗੱਲ ਕਰਦੇ ਹਾਂ, ਬਹੁਤ ਵਾਰ ਦੁਨੀਆ ਭਰ ਦੇ ਵਿੱਚ ਅੱਜ ਵੀ ਉਹ ਯੂਨੈਸਕੋ ਹੋਏ, ਫਰਾਂਸ ਹੋਏ, ਔਰ ਬਹੁਤ ਈਵਨ ਵਰਜੀਨੀਆ ਅਸੈਂਬਲੀ ਦੇ ਵਿੱਚ ਵੀ ਸਾਰਾ ਗੜੀ ਦੀ ਲੜਾਈ ਨੂੰ, ਕਿਉਂਕਿ ਕੁਝ ਚੱਲ ਰਿਹਾ ਇਹਨਾਂ ਦਿਨਾਂ ਜਦੋਂ ਕਿ ਦੁਨੀਆ ਭਰ 'ਚ ਨੂੰ ਯਾਦ ਕੀਤਾ ਜਾ ਰਿਹਾ ਕਿ ਉਸ ਦੌਰ ਦੇ ਵਿੱਚ 19ਵੀਂ ਸਦੀ ਦੇ ਅਖੀਰ 'ਚ ਕਿਵੇਂ 21 ਸਿੱਖ ਜਿਹੜੇ ਨੇ ਉਹ ਭਿੜ ਜਾਂਦੇ ਨੇ 10,000 ਤੋਂ ਜ਼ਿਆਦਾ ਮੁਲਖਈਆ ਨਾਲ ਸਾਰਾ ਗੜੀ ਦੇ ਮੁਕਾਮ ਤੇ, ਕੱਲਾ ਕੱਲਾ ਸ਼ਹੀਦ ਹੋ ਜਾਂਦਾ ਹੈ। ਔਰ ਫਿਰ ਉਹ ਜਿਹੜਾ ਅਖੀਰਲਾ ਜਿਹੜਾ ਸਿਗਨਲ ਦੇ ਉੱਤੇ ਹੈ, ਉਹ ਵੀ ਅਖੀਰਲਾ ਸਿਗਨਲ ਦੇ ਕੇ ਕਹਿੰਦਾ ਕਿ ਹੁਣ ਮੈਂ ਜੂਝਣ ਲਈ ਚੱਲਿਆ। ਉਹਨਾਂ ਸਾਰਿਆਂ ਨੂੰ ਹੀ ਉਸ ਵੇਲੇ ਦਾ ਜਿਹੜਾ ਬਹਾਦਰੀ ਦਾ ਅਵਾਰਡ ਸੀ, ਉਦੋਂ ਜੇ ਵਿਕਟੋਰੀਆ ਕ੍ਰਾਸ ਦੇਸੀਆਂ ਨੂੰ ਨਹੀਂ ਸੀ ਦਿੰਦੇ, ਉਹ ਉਹਨਾਂ ਸਿੱਖਾਂ ਨੂੰ ਦਿੱਤਾ ਗਿਆ। ਔਰ ਅੱਜ ਵੀ ਉਹ ਦੁਨੀਆ ਦੀਆਂ ਜਿਹੜੀਆਂ ਮਿਲਟਰੀ ਬੈਟਲਸ ਨੇ ਅਨਈਵਨ ਔਰ ਹੈਵੀ ਆਡਸ ਦੇ ਵਿੱਚ ਲੜੀਆਂ ਜਾਣ ਵਾਲੀਆਂ, ਜਿਨ੍ਹਾਂ ਦੇ ਵਿੱਚ ਬਹੁਤ ਸਾਰੇ, ਜਦੋਂ ਐਕਸੈਲਸ਼ੀਅਰ ਕਿਹਾ ਜਾਂਦਾ ਹੈ, ਚਾਰਜ ਆਫ ਦਾ ਲਾਈਟ ਬ੍ਰਿਗੇਡ, ਔਰ ਉਹਨਾਂ ਜੰਗਾਂ 'ਚ ਸਾਰਾ ਗੜੀ ਦਾ ਜ਼ਿਕਰ ਹੈ। ਔਰ ਸਾਡੀਆਂ ਉਹ ਤਾਂ 19ਵੀਂ ਸਦੀ ਦੇ ਅਖੀਰ 'ਚ ਵਾਪਰਿਆ, ਲੜਨ ਵਾਲੇ ਵੀ ਅੰਗਰੇਜ਼ੀ ਫੌਜ ਦੇ ਲਈ ਲੜ ਰਹੇ ਸੀ, ਪਰ ਅਸੀਂ 33 ਸਾਲ ਪਹਿਲਾਂ ਆਪਣੀਆਂ ਅੱਖਾਂ ਦੇ ਨਾਲ ਜੂਨ 84 ਦੇਖਿਆ ਕਿ ਕਿਵੇਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਤੇ ਉਹਨਾਂ ਦੇ ਨਾਲ ਲਗਭਗ 2-3 ਦਰਜਨ ਜਿਹੜੇ ਨੇ ਉਹ ਜੁਝਾਰੂ ਸਿੰਘ, ਕਿਵੇਂ 72 ਘੰਟੇ ਭਾਰਤੀ ਫੌਜ 2 ਲੱਖ ਤੋਂ ਜ਼ਿਆਦਾ ਟੈਂਕਾਂ ਤੋਪਾਂ ਨਾਲ ਲੈਸ, ਔਰ ਨੇਵਲ ਡਾਈਵਰਸ ਵੀ, 에ਅਰ ਪਾਵਰ ਵੀ, ਸਭ ਕੁਝ ਇਸਤੇਮਾਲ ਹੁੰਦਾ ਹੈ। ਔਰ ਦੁਸ਼ਮਣ ਦਾ ਜਰਨੈਲ ਜਿਹੜਾ ਭਾਰਤੀ ਫੌਜ ਦਾ, ਉਹ ਕਹਿਣ ਤੇ ਮਜਬੂਰ ਹੁੰਦਾ ਹੈ ਕਿ ਗਿਵਿੰਗ ਦਾ ਐਡਵਰਸਰੀ ਹਿਜ਼ ਡਿਊ, ਦੇ ਫੌਟ ਟੂ ਦਾ ਲਾਸਟ ਬ੍ਰੈਥ ਐਂਡ ਬੁਲੇਟ, ਕਿ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਜੂਝੇ। ਇਹ ਜੂਨ 84 ਦੀ ਉਹ ਸਪਿਰਿਟ ਨਾ ਹੁੰਦੀ, ਸਾਰਾ ਗੜੀ ਦੀ ਨਾ ਹੁੰਦੀ, ਜੇ ਸਾਕਾ ਚਮਕੌਰ ਜਾਂ ਚਮਕੌਰ ਦੀ ਗੜੀ ਨਾ ਹੁੰਦੀ। ਸੋ ਹਰ ਸਿੱਖ ਦੇ ਅੰਦਰ ਉਹ ਚਮਕੌਰ ਦੀ ਗੜੀ ਉਸਰੀ ਹੋਈ ਹੈ ਜੀ, ਬਿਲਕੁਲ। ਔਰ ਉਹ ਗੜੀ ਯਾਦ ਦਹਾਨੀ ਕਰਵਾਉਂਦੀ ਹੈ ਹਮੇਸ਼ਾ। ਜਦੋਂ ਅਸੀਂ 10ਵੇਂ ਪਾਤਸ਼ਾਹ ਦਾ ਇਹ ਬੋਲ ਕਿ ਚਿੜੀਆਂ ਸੇ ਮੈਂ ਬਾਜ ਤੁੜਾऊं,
सवा लाख से एक लड़ाऊं तबे गोबिंद सिंह नाम कहाऊं ਅਸੀਂ ਦੁਹਰਾਉਂਦੇ ਤੇ ਫਿਰ ਸਾਡੀਆਂ ਮਨ ਦੀਆਂ ਅੱਖਾਂ ਸਾਹਮਣੇ ਉਹ ਚਮਕੌਰ ਦੀ ਗੜੀ ਹੁੰਦੀ ਹੈ ਔਰ ਉਹ ਨੌਜਵਾਨ 18 ਸਾਲ ਦਾ ਸਾਹਿਬਜ਼ਾਦਾ ਅਜੀਤ ਸਿੰਘ, 14 ਸਾਲ ਦਾ ਸਾਹਿਬਜ਼ਾਦਾ ਜੁਝਾਰ ਸਿੰਘ, ਇੱਕ ਭਰਾ ਸ਼ਹੀਦ ਹੁੰਦਾ ਦੁਸ਼ਮਣ ਦੇ ਅੰਦਰ ਜਾ ਕੇ ਔਰ ਉਹ ਜਦੋਂ ਜਾਂਦਾ ਤੇ ਉਹ ਕਹਿੰਦਾ ਕਿ ਨਾਮ ਕਾ ਅਜੀਤ ਹੂੰ ਜੀਤਾ ਨਾ ਜਾਊਂਗਾ ਕਿ ਮੇਰਾ ਨਾਂ ਤੁਸੀਂ ਅਜੀਤ ਰੱਖਿਆ, ਮੈਨੂੰ ਕੌਣ ਜਿੱਤ ਸਕਦਾ। ਤੇ ਜੇ ਜੁਝਾਰ ਜੇ ਵੀਰ ਸ਼ਹੀਦ ਹੁੰਦਾ ਤੇ ਕਿਵੇਂ ਫਿਰ ਉਹ ਜੁਝਾਰ ਸਿੰਘ ਆਪਣੇ ਪਿਤਾ ਦੇ ਸਾਹਮਣੇ ਆ ਕੇ ਖਲੋ ਜਾਂਦੇ ਨੇ ਕਿ ਮੇਰਾ ਵੀਰ ਸ਼ਹੀਦ ਹੋਇਆ, ਹੁਣ ਤੁਸੀਂ ਮੈਨੂੰ ਸ਼ਸਤਰ ਬਸਤਰ ਸਜਾਓ, ਮੈਂ ਜੰਗ ਦੇ ਮੈਦਾਨ ਵਿੱਚ ਜਾਣਾ। ਹੁਣ ਇਹ ਜਿਹੜਾ ਇਤਿਹਾਸ ਹੈ ਔਰ ਜਦੋਂ ਅਸੀਂ ਸਿੱਖ ਤੇ ਗੁਰੂ ਦੇ ਨਾਤੇ ਦੀ ਗੱਲ ਕਰਦੇ ਔਰ ਜਦੋਂ ਗੁਰੂ ਸਾਹਿਬ ਨੇ ਪ੍ਰੈਕਟੀਕਲੀ ਜੋ ਕਰਕੇ ਦਿਖਾਇਆ ਕਿ ਕਿਵੇਂ ਉਹਨਾਂ ਨੇ ਆਪਣੇ ਪੁੱਤ ਪਿਆਰੇ ਨਹੀਂ ਕੀਤੇ। ਸਿੱਖਾਂ ਨੇ ਇਹ ਚਾਹਿਆ, ਪੰਜ ਪਿਆਰਿਆਂ ਦੇ ਰੂਪ ਚ ਵੀ ਚਾਹਿਆ ਕਿ ਸਾਹਿਬਜ਼ਾਦਿਆਂ ਸਮੇਤ ਗੁਰੂ ਸਾਹਿਬ ਚਲੇ ਜਾਣ, ਪਰ ਗੁਰੂ ਸਾਹਿਬ ਨੇ ਕਿਹਾ ਵੀ ਨਹੀਂ, ਮੈਨੂੰ ਉਵੇਂ ਹੀ ਆਪਣੇ ਸਿੱਖ ਪਿਆਰੇ ਨੇ ਜਿਵੇਂ ਮੈਨੂੰ ਆਪਣੇ ਪੁੱਤ ਪਿਆਰੇ ਨੇ। ਔਰ ਮੈਂ ਇਹ ਅੱਜ ਮੇਰੇ ਕੋਲ ਇਹ ਮੌਕਾ ਹੈ ਔਰ ਮੈਂ ਇਹ ਜਿਹੜਾ ਇਹ ਇੱਕ ਸਿਰਜਿਆ ਜਾ ਰਿਹਾ ਇਤਿਹਾਸ ਹੈ ਉਸ ਦੇ ਵਿੱਚ ਇਹ ਗਵਾਹੀ ਹੋਏ ਕਿ ਭਾਈ ਜਿਵੇਂ ਗੁਰੂ ਸਾਹਿਬ ਨੇ ਔਰ ਉਹਨਾਂ ਬੋਲਾਂ ਨੂੰ ਅੱਡ ਅੱਡ ਸ਼ਾਇਰਾਂ ਨੇ ਲਿਖਿਆ, ਅੱਲਾ ਯਾਰ ਖਾਂ ਯੋਗੀ, ਉਸ ਦੀ ਲਿਖਤ 20ਵੀਂ ਸਦੀ ਦੀ ਕਿਉਂ ਜਿਹੀ ਲਿਖਤ ਹੈ ਜਿਸ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਔਰ ਜਦੋਂ ਉਹ ਕਹਿੰਦੇ ਨੇ ਵੀ ਉਸ ਤੋਂ ਪ੍ਰੀਵੀਅਸ ਨਾਈਟ ਜਦੋਂ ਕਿ ਉੱਥੇ ਪਹੁੰਚਦੇ ਨੇ ਉਹ ਇਕੱਲੇ ਇਕੱਲੇ ਸਿੱਖ ਦਾ 10ਵੇਂ ਪਾਤਸ਼ਾਹ ਮੂੰਹ ਪੂੰਝਦੇ ਨੇ, ਉਹ ਸੌਂ ਰਹੇ ਨੇ, ਉਹਨਾਂ ਦੇ ਨੂੰ ਗੜ ਨਾਲ ਲਾਉਂਦੇ ਨੇ, ਆਪਣੇ ਬੱਚਿਆਂ ਵੱਲ ਵੀ ਦੇਖਦੇ ਨੇ ਕਿ ਉਹ ਥੱਕੇ ਹੋਏ ਸੁੱਤੇ ਹੋਏ ਨੇ ਔਰ ਹਰ ਇੱਕ ਦੇ ਚਿਹਰੇ ਵੱਲ ਦੇਖ ਕੇ ਉਸ ਦੇ ਨਾਲ ਜਿਹੜਾ ਲਾਡ ਲਡਾ ਕੇ 10ਵੇਂ ਪਾਤਸ਼ਾਹ ਦਾ ਜਿਹੜਾ ਇਹ ਸ਼ਬਦ ਉਹਨਾਂ ਦੇ ਮੂੰਹੋਂ ਨੇ ਕਿ ਭਾਈ ਮੈਂ ਕਰਤਾਰ ਸੇ ਕਹਿ ਰਹੇ ਥੇ ਗੋਇਆ रूबरू होकर कल जाऊंगा चमकौर से मैं सुर्ख रू होकर। ਜਦੋਂ ਦੇਖ ਰਹੇ ਨੇ ਕਿ ਕੱਲ ਰੂ ਮੂੰਹ ਨੂੰ ਕਹਿੰਦੇ ਨੇ ਸੁਰਖ ਰੂ ਕਿ ਮੈਂ ਸੁਰਖ ਰੂ ਹੋ ਕੇ ਨਿਰੰਕਾਰ ਦੇ ਸਾਹਮਣੇ ਜਾਵਾਂਗਾ ਕਿ ਮੈਂ ਆਪਣੇ ਬੱਚੇ ਜਿਹੜੇ ਨੇ ਧਰਮ ਦੀ ਖਾਤਰ ਕੁਰਬਾਨ ਕੀਤੇ ਨੇ ਜਿਵੇਂ ਕਿ ਮੇਰੇ ਸਿੱਖ ਕੁਰਬਾਨ ਹੋਏ। ਸੋ ਜ਼ਾਹਰ ਹੈ ਕਿ ਇਹ ਚਮਕੌਰ ਦੀ ਗੜੀ ਸਾਡਾ ਪ੍ਰਾਈਡ ਹੈ ਜੀ। ਜਿਵੇਂ ਜੂਨ 84 ਸਾਡਾ ਫਖਰ ਹੈ ਜਦੋਂ ਅਸੀਂ ਉਹਨਾਂ ਸਰਕਾਰ ਦਾ ਤਾਂ ਜ਼ੁਲਮ ਹੈ, ਘੱਲੂਘਾਰ ਹੈ ਜੋ ਉਹਨਾਂ ਨੇ ਵਪਰਾਇਆ, ਲੇਕਿਨ ਜਦੋਂ ਅਸੀਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਔਰ ਉਹਨਾਂ ਦਰਜਨਾਂ ਸਿੰਘਾਂ ਦੀ ਬਹਾਦਰੀ ਦੀ ਗੱਲ ਕਰਦੇ ਤੇ ਉਹਨਾਂ ਦੇ ਸਾਹਮਣੇ ਵੀ ਚਮਕੌਰ ਦੀ ਗੜੀ ਸੀ ਕਿਉਂਕਿ ਜੇ 10ਵੇਂ ਪਾਤਸ਼ਾਹ ਦੇ ਪੁੱਤਰ ਪੁੱਤਰੀਆਂ ਜੇ ਗੁਰੂ ਸਾਹਿਬ ਨੇ ਹਰ ਸਿੱਖ ਨੂੰ ਆਪਣਾ ਪੁੱਤਰ ਔਰ ਹਰ ਬੱਚੀ ਨੂੰ ਕੌਰ ਸ਼ਹਿਜ਼ਾਦੀ ਬਣਾਇਆ ਔਰ ਆਪਣਾ ਲਾਸਟ ਨੇਮ ਸਿੰਘ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਦੇ ਨੇ ਤੇ ਫਿਰ ਉਸ ਖਾਲਸੇ ਦੇ ਵਿੱਚ ਗੁਰੂ ਸਾਹਿਬ ਬੈਠਦੇ ਨੇ ਆ ਕੇ ਜਦੋਂ ਫਰਮਾਉਂਦੇ ਨੇ ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਨ ਕੋ ਪ੍ਰਾਨ, ਖਾਲਸਾ ਮੇਰੋ ਮੈਂ ਖਾਲਸੇ ਕਾ ਓਤ ਪੋਤ ਸਾਗਰ ਬੁੰਦੇਰੋ। ਸੋ ਜ਼ਾਹਰ ਹੈ ਕਿ ਉਹ ਸਪਿਰਿਟ ਜਿਹੜੀ ਗੁਰੂ ਦੀ ਖਾਲਸੇ ਦੇ ਵਿੱਚ ਹੈ ਉਹ 1.25 ਲੱਖੀ ਸਪਿਰਿਟ ਹੈ ਕਿ ਜਦੋਂ 1.25 ਲੱਖ ਨਾਲ ਇੱਕ ਲੜਨ ਦੀ ਗੱਲ ਔਰ ਚਮਕੌਰ ਦੀ ਗੜੀ ਉਹ ਯਾਦ ਦਹਾਨੀ ਕਰਵਾਉਂਦੀ ਹੈ ਕਿ 40 ਦਾ 10 ਲੱਖ ਦੇ ਨਾਲ ਭਿੜ ਜਾਣ ਜੀ। ਜੰਗ ਦਾ ਨਤੀਜਾ ਕੀ ਹੋਏਗਾ ਉਹ ਸਾਹਮਣੇ ਹੈ, ਪਰ ਗੱਲ ਸਪਿਰਿਟ ਦੀ ਹੈ ਕਿ ਉਸ ਸਿੱਖ ਸਪਿਰਿਟ ਨੂੰ ਜਿਹੜੀ ਚਮਕੌਰ ਦੀ ਗੜੀ ਹਰ ਸਿੱਖ ਦੇ ਅੰਦਰ ਉਸਰੀ ਗਈ, ਫਿਰ ਕਿਸੇ ਵੀ ਮੁਸ਼ਕਲ ਦੇ ਸਮੇਂ ਵੱਡੇ ਤੋਂ ਵੱਡੇ ਚੈਲੰਜ ਦੇ ਸਾਹਮਣੇ, ਵੱਡੇ ਤੋਂ ਵੱਡੇ ਲਸ਼ਕਰਾਂ ਦੇ ਸਾਹਮਣੇ, ਵੱਡੇ ਤੋਂ ਵੱਡੀਆਂ ਗਰੀਡਸ ਦੇ ਸਾਹਮਣੇ, ਵੱਡੇ ਤੋਂ ਵੱਡੇ ਜ਼ੁਲਮਾਂ ਔਰ ਟਾਰਚਰਸ ਦੇ ਸਾਹਮਣੇ ਜਿਹੜਾ ਉਹ ਸਿੱਖ ਡੋਲਿਆ ਨਹੀਂ ਹੈ ਕਿਉਂਕਿ ਉਸ ਨੂੰ ਭਰੋਸਾ ਹੈ ਇੱਕ ਪਾਸੇ ਉਹਦੀਆਂ ਮਨ ਦੀਆਂ ਅੱਖਾਂ ਸਾਹਮਣੇ 5ਵੇਂ ਪਾਤਸ਼ਾਹ ਦੀ ਸ਼ਹਾਦਤ ਹੁੰਦੀ ਹੈ, ਉਸ ਸਾਰੇ ਟਾਰਚਰ ਚੋਂ ਲੰਘ ਕੇ ਵੀ ਉਸ ਸੱਚ ਦੇ ਰਸਤੇ ਦੇ ਉੱਤੇ ਤੁਰਦੇ ਰਹਿਣਾ। ਦੂਸਰੇ ਪਾਸੇ ਚਮਕੌਰ ਦੀ ਗੜੀ ਜਿਹੜੀ ਕਿ ਯਾਦ ਦਹਾਨੀ ਕਰਵਾਉਂਦੀ ਹੈ ਕਿ ਕਦੇ ਵੀ ਜੇ ਤੁਸੀਂ ਜ਼ੁਲਮ ਦੇ ਨਾਲ ਲੜਨੇ ਤੇ ਫਿਰ ਨੰਬਰਸ ਮੈਟਰ ਨਹੀਂ ਕਰਦੇ। ਅਸੀਂ ਜਦੋਂ ਇਹਨਾਂ ਦਿਨਾਂ ਨੂੰ ਯਾਦ ਕਰ ਰਹੇ ਤੇ ਫਿਰ ਸਾਡੇ ਸਾਹਮਣੇ ਜਦੋਂ ਅਸੀਂ ਸ਼ਹਾਦਤਾਂ ਦੀ ਗੱਲ ਕੀਤੀ ਹੈ 3 ਪਿਆਰੇ ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਵੀ ਚਮਕੌਰ ਦੀ ਗੜੀ ਜਾਂ ਸਰਸਾ ਦੇ ਕੰਢੇ ਇਤਿਹਾਸਕਾਰ ਇਸ ਦੇ ਵਿੱਚ ਥੋੜੀ ਬਹੁਤ ਵੇਰੀਏਸ਼ਨ ਕਰਦੇ ਨੇ ਕੌਣ ਕਿੱਥੇ ਸ਼ਹੀਦ ਹੋਇਆ, ਪਰ ਉਹਦੇ ਚ ਸ਼ਹੀਦੀ ਜਾਮ ਪੀਂਦੇ ਨੇ। ਔਰ ਜਿਵੇਂ ਮੈਂ ਅੱਲਾ ਯਾਰ ਖਾਂ ਯੋਗੀ ਦਾ ਜ਼ਿਕਰ ਕੀਤਾ
ਕਿ ਕਿਵੇਂ ਉਹਨਾਂ ਨੇ ਜਦੋਂ ਇਸ ਚਮਕੌਰ ਦੀ ਗੜੀ ਦਾ ਜ਼ਿਕਰ ਕੀਤਾ ਤੇ ਅੱਲਾ ਯਾਰ ਖਾਂ ਯੋਗੀ ਇਸ ਨੂੰ ਭਾਰਤ ਦਾ ਇੱਕੋ ਇੱਕ ਤੀਰਥ ਕਹਿੰਦਾ, ਪਿਲਗ੍ਰਿਮ ਸੈਂਟਰ, ਕਿ ਜੇ ਕੋਈ ਪਿਲਗ੍ਰਿਮ ਸੈਂਟਰ ਹੈ ਤਾਂ ਇਹੀ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਜੇ ਤੁਸੀਂ ਦੇਖਣਾ ਕਿ ਆ ਕੇ ਦੇਖੋ ਇਸ ਚਮਕੌਰ ਦੀ ਗੜੀ ਨੇ ਕੀ ਮੈਸੇਜ ਦਿੱਤਾ ਹੈ। ਔਰ ਮੈਂ ਹਾਲਾਂਕਿ ਲੰਬੀ ਚੌੜੀ ਨਜ਼ਮ ਹੈ ਅੱਲਾ ਯਾਰ ਖਾਂ ਯੋਗੀ ਦੀ, ਪਰ ਜਿਹੜੀ ਮੈਂ ਇਸ ਚੋਂ ਇੱਕ ਜਿਹੜਾ ਪੈਰਾਗ੍ਰਾਫ ਚੁੱਕਿਆ ਵਿਚਾਰ ਦੇ ਲਈ, ਔਰ ਉਹਨਾਂ ਦੀ ਇਹ ਸ਼ਰਧਾਂਜਲੀ ਹੈ, ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ। ਇਹ ਸਾਹਿਬਜ਼ਾਦਿਆਂ ਦੇ ਮੂੰਹ ਕੋ ਆਇਆ, ਜਿਵੇਂ ਸ਼ਾਇਰਾਂ ਦੇ ਵਲਵਲੇ ਹੁੰਦੇ ਨੇ। ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ, ਸਿੱਖੀ की नींव हम हैं सिरों पर उठा चले, ਗੁਰਿਆਈ का है किस्सा जहां में बना चले। ਕਿਉਂਕਿ ਗੁਰਿਆਈ ਦੇ ਕਿੱਸੇ ਦੀ ਗੱਲ, ਕਿਉਂਕਿ ਚਮਕੌਰ ਦੀ ਗੜੀ ਹੈ ਜਿੱਥੇ ਕਿ ਫਿਰ 5 ਪਿਆਰੇ ਗੁਰੂ ਰੂਪ ਲੈ ਕੇ ਗੁਰੂ ਸਾਹਿਬ ਨੂੰ ਹੁਕਮ ਕਰਦੇ ਨੇ ਕਿ ਤੁਸੀਂ ਗੜੀ ਨੂੰ ਛੱਡੋ, ਔਰ ਫਿਰ ਇਹੀ ਹੈ ਜਿੱਥੇ ਗੁਰੂ ਸਾਹਿਬ ਉਸ ਹੁਕਮ ਨੂੰ ਮੰਨਦੇ ਨੇ। ਸੋ ਇਹ ਜਿਹੜੀ ਗੁਰੂ ਪੰਥ ਦੀ ਗੁਰਿਆਈ ਦੀ ਗੱਲ ਹੈ, ਗੁਰੂ ਗ੍ਰੰਥ ਦੀ ਗੱਲ, ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਦੀ ਗੱਲ ਤਾਂ ਜੋਤੀ ਜੋਤ ਸਮਾਨ ਵੇੜੇ ਹੈ। ਹਾਲਾਂਕਿ ਇਸ ਤੋਂ ਵੀ ਪਹਿਲਾਂ ਜਦੋਂ 5 ਪਿਆਰੇ ਸਾਜ ਕੇ ਉਹਨਾਂ 5 ਤੋਂ 10ਵੇਂ ਪਾਤਸ਼ਾਹ ਨੇ ਖੁਦ ਅੰਮ੍ਰਿਤ ਮੰਗਿਆ ਸੀ। ਸੋ 5 ਦੀ ਗੁਰੂ ਪੰਥ ਦੇ ਰੂਪ ਕੇ ਜਿਹੜਾ ਗੁਰੂ ਹੈ ਉਹ ਪੰਥ ਦੇ ਵਿੱਚ ਵਸਦਾ, ਔਰ ਇਸ ਨੂੰ ਅੱਲਾ ਯਾਰ ਖਾਂ ਯੋਗੀ ਉਸ 5 ਦੇ ਹੁਕਮ ਨੂੰ ਗੁਰਿਆਈ ਕਾ ਹੈ ਕਿੱਸਾ ਜਹਾਂ ਮੈਂ ਬਣਾ ਚਲੇ, सिंगों की सल्तनत का है पौधा लगा चले, गद्दी और तख्त अब कौम पाएगी, दुनिया में जालमों का निशान तक मिटाएगी। ਹੁਣ ਜ਼ਾਹਰ ਹੈ ਕਿ ਅੱਜ ਦੁਨੀਆ ਭਰ 'ਚ ਜਿੱਥੇ ਜਿੱਥੇ ਸਿੱਖ ਨੇ ਇਸ ਦਿਨ ਨੂੰ ਯਾਦ ਕਰ ਰਹੇ ਨੇ। ਆਲਰੇਡੀ ਜਦੋਂ ਅਸੀਂ ਮੀਡੀਆ ਦੇ ਹਵਾਲੇ ਨਾਲ ਦੇਖਦੇ ਹਾਂ ਖਬਰਾਂ ਕਿ ਚਮਕੌਰ ਸਾਹਿਬ, ਕਿਉਂਕਿ ਆਲਰੇਡੀ ਅਸੀਂ 10.5 ਘੰਟੇ ਜਿਹੜਾ ਸਾਊਥ ਏਸ਼ੀਆ ਅੱਗੇ ਹੈ, ਚਮਕੌਰ ਸਾਹਿਬ ਦੇ ਵਿੱਚ ਸ਼ਹੀਦੀ ਜੋੜ ਮੇਲਾ ਹੋਇਆ ਜਿੱਥੇ ਲੱਖਾਂ ਸੰਗਤਾਂ ਨੇ ਜਿਹੜੀ ਹੈ ਸ਼ਿਰਕਤ ਕੀਤੀ। ਦਰਸ਼ਕ ਦੇਖ ਸਕਦੇ ਨੇ, ਵੱਡਾ ਇਕੱਠ ਹੋਇਆ ਹੈ, ਔਰ ਉਹੀ ਜਿਹੜੀਆਂ ਗੱਲਾਂ ਨੇ ਜਿਹੜੇ ਕਿਸੇ ਪਟੇ ਲੀਡਰ ਉਹ ਲੋਕਾਂ ਨੂੰ ਸੁਣਾਉਂਦੇ ਨੇ। ਔਰ ਇਸ ਸਾਰੇ ਚੋਂ ਜਦੋਂ ਅਸੀਂ ਦੇਖਦੇ ਹਾਂ ਕਿ ਅੱਜ ਹੁਣ ਜੇ ਅੱਲਾ ਯਾਰ ਖਾਂ ਯੋਗੀ ਨੂੰ ਬੜਾ ਸਪਸ਼ਟ ਸੀ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਔਰ ਚਮਕੌਰ ਦੀ ਗੜੀ ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚਲੇ, ਕਿ ਇਹ ਸਿੰਘਾਂ ਦੀ ਸਲਤਨਤ, ਉਹਨਾਂ ਦਾ ਰਾਜ ਭਾਗ, ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਚਮਕੌਰ ਦੀ ਗੜੀ ਸਾਡੇ ਲਈ 1.25 ਲੱਖੀ ਸਪਿਰਿਟ ਬਣ ਕੇ ਹਮੇਸ਼ਾ ਹਮੇਸ਼ਾ ਦੇ ਲਈ ਸਾਨੂੰ ਯਾਦ ਦਹਾਨੀ ਕਰਵਾਉਂਦੀ ਰਹੀ ਕਿ ਅਸੀਂ ਜ਼ਾਲਮ ਰਾਜ ਦਾ ਅੰਤ ਕਰਨਾ। ਪਰ ਅੱਜ ਉਹੀ ਸਿਸਟਮ ਜਿੱਥੇ ਕਿ 2 ਦਿਨ ਪਹਿਲਾਂ 21 ਦਸੰਬਰ ਤੋਂ RSS ਦਾ ਮੁਖੀ ਮੋਹਨ ਭਾਗਵਤ ਦਿੱਲੀ 'ਚ ਖਲੋ ਕੇ ਕਹਿੰਦਾ ਹੈ ਕਿ ਭਾਰਤ 'ਚ ਰਹਿਣ ਵਾਲਾ ਹਰ ਕੋਈ ਹਿੰਦੂ ਹੈ। ਸੋ ਜ਼ਾਹਰ ਹੈ ਵੀ ਜਿਹੜੀ ਗੱਲ ਅਸੀਂ 18ਵੀਂ ਸਦੀ 'ਚ ਨਹੀਂ ਕਬੂਲੀ, ਜਿਸ ਦੇ ਲਈ ਅਸੀਂ ਪੂਰੀ 1 ਸਦੀ ਲੜੇ ਜ਼ੁਲਮ ਦੇ ਖਿਲਾਫ ਕਿ ਸਾਡਾ ਨਵੇਕਲਾ ਪੰਥ ਹੈ, ਖਾਲਸਾ ਪੰਥ ਦੀ ਆਪਣੀ ਹੋਂਦ ਹੈ, ਸਾਡਾ ਆਪਣਾ ਜਿਹੜਾ ਵਿਰਸਾ ਹੈ, ਔਰ ਅਸੀਂ ਇੱਕ ਜਿਸ ਨੂੰ ਭਾਈ ਗੁਰਦਾਸ ਨੇ ਫਰਮਾਇਆ ਸੀ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਸਾਡਾ ਨਿਰਮਲ ਪੰਥ ਹੈ, ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ। ਔਰ ਫਿਰ ਅਸੀਂ ਦੇਖਦੇ ਹਾਂ ਕਿ 10ਵੇਂ ਪਾਤਸ਼ਾਹ ਨੇ ਸਪਸ਼ਟਤਾ ਦੇ ਨਾਲ ਇਹ ਤੀਸਰ ਪੰਥ ਚਲਾਇਨ, ਤੀਸਰਾ ਪੰਥ, ਤੀਸਰਾ ਰਸਤਾ ਜਿਹੜਾ ਕਿ ਡਿਫਰੈਂਟ ਸੀ ਦੋਨਾਂ ਦੇ ਨਾਲੋਂ, ਹਰ ਇੱਕ ਨੂੰ ਗੱਲ ਨਾਲ ਲਾਉਂਦਾ ਸੀ ਪਰ ਇੱਕ ਆਪਣੀ ਹੋਂਦ ਗੁਰੂ ਗ੍ਰੰਥ ਗੁਰੂ ਪੰਥ ਦੇ ਨਾਲ ਜੋੜ ਕੇ ਫਿਰ ਅਸੀਂ ਦੇਖਦੇ ਹਾਂ ਕਿ ਇਸ ਨੂੰ ਅੱਜ ਦੇ ਹਾਕਮ ਹਿੰਦੂ ਗਰਦਾਨਦੇ ਨੇ ਸੰਵਿਧਾਨਕ ਤੌਰ ਤੇ ਵੀ। ਔਰ ਹੁਣ ਜਦੋਂ ਅਸੀਂ ਇਹਨਾਂ ਦਿਨਾਂ ਨੂੰ ਮਨਾ ਰਹੇ ਹਾਂ, ਉੱਥੇ ਬੈਠੇ ਗੁਰਦੁਆਰਾ ਕਤਲਗੜ੍ਹ ਸਾਹਿਬ ਚਮਕੌਰ ਦੇ ਵਿੱਚ ਵੱਡਾ ਸਮਾਗਮ ਹੁੰਦਾ ਹੈ। ਆਉਣ ਵਾਲੇ ਦਿਨਾਂ 'ਚ ਫਤਿਹਗੜ੍ਹ ਸਾਹਿਬ ਦਾ ਜੋੜ ਮੇਲਾ ਹੈ, ਉਹਦਾ ਜ਼ਿਕਰ ਅਸੀਂ ਫਿਰ ਕਰਾਂਗੇ, ਉਸ ਸਾਰੇ ਨਾਲ ਜੁੜਿਆ ਹੋਇਆ ਇਤਿਹਾਸ। ਲੇਕਿਨ ਕਿਸ ਹੱਦ ਤੱਕ ਜ਼ਲਾਲਤ ਇਹ ਲੋਕ ਸਹਿ ਰਹੇ ਨੇ, ਆਪਣੀ ਕੌਮ ਨੂੰ ਕਿਵੇਂ ਇਹ ਜ਼ਲੀਲ ਕਰ ਰਹੇ ਨੇ। ਔਰ ਵਿਰਸਾ ਸਾਹਿਬਜ਼ਾਦੇ ਤਾਂ 18 ਸਾਲ ਔਰ 14 ਸਾਲ ਦੀ ਉਮਰ ਦੇ ਜੂਝ ਜਾਂਦੇ ਨੇ 10 ਲੱਖ ਫੌਜ ਨਾਲ, ਤੇ ਸਲਤਨਤ ਦਾ ਪੌਦਾ ਲਗਾਉਣ ਦੀ ਗੱਲ ਅੱਲਾ ਯਾਰ ਖਾਂ ਯੋਗੀ ਕਰਦਾ ਹੈ। ਉਹਨਾਂ ਨੂੰ ਕੋਈ ਖੌਫ ਨਹੀਂ ਹੈ, ਉਹਨਾਂ ਨੂੰ ਬਿਲਕੁਲ ਸਪਸ਼ਟ ਹੈ ਕਿ ਉਹਨਾਂ ਦੇ ਸਾਹਮਣੇ ਕੀ ਨਿਸ਼ਾਨਾ ਹੈ। ਔਰ ਉਸ ਸਾਰੇ ਨੂੰ ਜਦੋਂ 10ਵੇਂ ਪਾਤਸ਼ਾਹ
ਜ਼ਫਰਨਾਮਾ ਔਰੰਗਜ਼ੇਬ ਨੂੰ ਸੰਬੋਧਨ ਕਰਦੇ ਨੇ ਤੇ ਉਸ ਚੋਂ ਜਿਹੜੀ ਖਾਲਸੇ ਦੀ ਸਪਿਰਿਟ ਹੈ, ਖਾਲਸੇ ਦੀ ਸਪਿਰਿਟ ਡਿਫਾਈਂਸ ਹੈ, ਚੈਲੰਜ ਹੈ। ਜੇ ਤੁਸੀਂ ਗੁਰੂ ਦੇ ਇਸ ਮੈਸੇਜ ਨੂੰ ਡਿਲੂਟ ਕਰ ਦਿਓ ਤੇ ਫਿਰ ਹੋਰ ਕੀ ਪੱਲੇ ਰਹਿੰਦੇ ਜੀ। ਔਰ ਜਦੋਂ ਔਰੰਗਜ਼ੇਬ ਨੂੰ ਕਹਿੰਦੇ ਨੇ ਉਸ ਜ਼ਫਰਨਾਮੇ 'ਚ ਕਿ ਤੂੰ ਬੜਾ ਖੁਸ਼ ਹੋਏਗਾ, ਤੂੰ ਮੇਰੇ 4 ਪੁੱਤਰ ਮਾਰ ਦਿੱਤੇ, ਤੂੰ ਮੇਰਾ ਅਨੰਦਪੁਰ ਉਜਾੜ ਦਿੱਤਾ, ਤੂੰ ਮੇਰੇ ਹਜ਼ਾਰਾਂ ਸਿੱਖ ਸ਼ਹੀਦ ਕਰ ਦਿੱਤੇ, ਪਰ ਤੂੰ ਤਾਂ 4 ਅੰਗਿਆਰ ਬੁਝਾਏ ਨੇ। ਖਾਲਸਾ ਪੰਥ ਜੋ ਭਾਂਬੜ ਹੈ ਉਹ ਅਜੇ ਬਾਕੀ ਹੈ। ਮੈਂ ਤੇਰਿਆਂ ਘੋੜਿਆਂ ਦੀਆਂ ਖੁਰੀਆਂ ਥੱਲੇ ਐਸੀ ਅੱਗ ਬਾਲਾਂਗਾ ਕਿ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਦਾ ਇੱਕ ਵੀ ਘੁੱਟ ਤੈਨੂੰ ਪੀਣਾ ਨਸੀਬ ਨਹੀਂ ਹੋਏਗਾ। ਹੁਣ ਜ਼ਾਹਰ ਹੈ ਕਿ ਇਹ ਜਿਹੜੀ ਸਪਿਰਿਟ ਸੀ ਕਿ ਜਿਵੇਂ ਹਾਰ ਜਾਣ ਤੇ ਹਾਰ ਮੰਨ ਲੈਣ 'ਚ ਬੜਾ ਫਰਕ ਹੁੰਦਾ ਹੈ। ਹਮੇਸ਼ਾ ਛੋਟੇ ਨੰਬਰਸ ਕਈ ਵਾਰ ਵੱਡੇ ਉਹਨੂੰ ਡੋਮੀਨੇਟ ਕਰਦੇ ਨੇ, ਵਧੀਆ ਹਥਿਆਰ ਕਈ ਵਾਰੀ ਛੋਟੇ ਹਥਿਆਰਾਂ ਨੂੰ ਚੁੱਪ ਕਰਵਾ ਦਿੰਦੇ ਨੇ। ਪਰ ਜਦੋਂ ਤੱਕ ਤੁਹਾਡੀ ਡਿਫਾਈਂਸ ਦੀ ਸਪਿਰਿਟ ਕਾਇਮ ਹੈ, ਜਦੋਂ ਤੱਕ ਤੁਹਾਡੇ ਅੰਦਰ ਚੈਲੰਜ ਦੀ ਗੱਲ ਕਾਇਮ ਹੈ, ਤੁਸੀਂ ਟੈਂ ਦੀ ਗੱਲ ਹੈ। ਔਰ ਮੈਂ ਜਿਵੇਂ ਇਸ ਗਾਲਾ ਦੇ ਵਿੱਚ TV 84 ਦੇ ਆਪਣੇ ਵਿਚਾਰਾਂ ਦੀ ਸ਼ੁਰੂਆਤ ਹੀ ਪ੍ਰੋਫੈਸਰ ਪੂਰਨ ਸਿੰਘ ਦੇ ਸ਼ਬਦਾਂ ਨਾਲ ਕੀਤੀ ਸੀ। ਜਦੋਂ ਉਹ ਦੇਖਦੇ ਨੇ ਪੰਜਾਬ ਵੱਲ ਤੇ ਉਹਨਾਂ ਦੇ ਸਾਹਮਣੇ ਖਾਲਸੇ ਦੀ ਸਪਿਰਿਟ ਹੈ, ਡਿਫਾਈਂਸ ਹੈ। ਉਹਨਾਂ ਨੂੰ ਸਾਰਾ ਪੰਜਾਬ, ਜਿਹਦੇ 'ਚ ਭਾਵੇਂ ਕੋਈ ਹਿੰਦੂ ਹੈ, ਮੁਸਲਮਾਨ ਹੈ, ਉਹਨਾਂ ਲਈ ਪੰਜਾਬ ਦੇ ਦਰਿਆ ਸੁਖਮਣੀ ਪੜ੍ਹ ਰਹੇ ਨੇ, ਜਪਜੀ ਪੜ੍ਹ ਰਹੇ ਨੇ। ਔਰ ਪੰਜਾਬ ਦੇ ਅੰਦਰ ਉਹ ਖਾਲਸੇ ਦੀ ਡਿਫਾਈਂਸ ਦੀ ਸਪਿਰਿਟ ਹੈ, ਜਿਸ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ ਇਹ ਬੇਪਰਵਾਹ ਪੰਜਾਬ ਦੇ ਮੌਤ ਨੂੰ ਮਖੌਲਾਂ ਕਰਨ, ਮਰਨ ਥੀ ਨਹੀਂ ਡਰਦੇ, ਪਿਆਰ ਨਾਲ ਇਹ ਕਰਨ ਗੁਲਾਮੀ, ਜਾਨ ਕੋ ਆਪਣੀ ਵਾਰ ਦਿੰਦੇ, ਪਰ ਟੈ ਨਾ ਮੰਨਣ ਕਿਸੇ ਦੀ, ਖਲੋ ਜਾਣ ਡਾਂਗਾ ਮੋਢੇ ਤੇ ਉਲਾਰ ਕੇ। ਇਹ ਡਿਫਾਈਂਸ ਹੈ। ਜਦੋਂ ਪ੍ਰੋਫੈਸਰ ਪੂਰਨ ਸਿੰਘ ਰਾਂਝੇ ਵੱਲ ਦੇਖਦੇ ਨੇ ਤੇ ਰਾਂਝਾ ਵੀ ਉਹਨਾਂ ਨੂੰ ਗੁਰੂ ਨਾਨਕ ਦਾ ਸਿੱਖ ਨਜ਼ਰ ਆਉਂਦਾ ਕਿ ਭਾਈ ਉਹ ਚੜ ਗਿਆ ਉਸ ਟਿੱਲਾ ਜੋਗੀਆਂ ਗੋਰਖਨਾਥ ਦੇ, ਔਰ ਉਸ ਨੂੰ ਉਹਨੇ ਜੋਗ ਲੈ ਲਿਆ। ਫਿਰ ਉਹਨੇ ਉਹਦੇ ਕੰਨ ਵੀ ਵਿੰਨ ਦਿੱਤੇ, ਮੁੰਦਰਾਂ ਪਾ ਦਿੱਤੀਆਂ, ਉਹਨੂੰ ਜੋਗ ਦੇ ਦਿੱਤਾ। ਉਹਨੇ ਕਿਹਾ ਕੀ ਕਰੇਗਾ? ਕਹਿੰਦਾ ਹੁਣ ਚੱਲਿਆ ਮੈਂ ਹੀਰ ਦੇ ਡੇਰੇ। ਉਹਨੇ ਕਿਹਾ ਵੀ ਇਹ ਤੂੰ ਤਾਂ ਜੋਗੀ ਹੈ, ਇਹ ਤਾਂ ਔਰਤ ਤੋਂ ਤਾਂ ਦੂਰ ਰਹਿਣਾ ਜਾਂ ਦੂਜਾ। ਉਹਨੇ ਕਿਹਾ ਵੀ ਨਾ, ਤੈਨੂੰ ਮੈਂ ਪਹਿਲਾਂ ਹੀ ਕਿਹਾ ਸੀ। ਉਹ ਕਹਿੰਦਾ ਵੀ ਨਹੀਂ, ਮੈਂ ਤੈਨੂੰ ਜੋਗ ਦਿੱਤਾ। ਉਹ ਕਹਿੰਦਾ ਵੀ ਜੇ ਇਹ ਪ੍ਰੋਫੈਸਰ ਪੂਰਨ ਸਿੰਘ ਜਦੋਂ ਉਸ ਅੱਖ ਨਾਲ ਦੇਖਦੇ ਨੇ, ਉਹ ਉਹਨੂੰ ਕਹਿੰਦੇ ਨੇ ਵੀ ਨਹੀਂ, ਜੇ ਹੁਣ ਤੂੰ ਮੈਨੂੰ ਰੋਕਦਾ ਤੇ ਮੇਰੇ ਕੰਨ ਜਿਹੜੇ ਪਾੜੇ ਨੇ ਇਹ ਸਾਬਤ ਕਰ ਪਹਿਲਾਂ। ਹੁਣ ਉਹ ਜਦੋਂ ਰਾਂਝੇ ਨੂੰ ਗੁਰੂ ਨਾਨਕ ਦਾ ਸਿੱਖ ਕਹਿੰਦੇ ਨੇ ਤੇ ਇਹ ਡਿਫਾਈਂਸ ਹੈ ਕਿ ਵੀ ਉਹ ਆਪਣੀ ਗੱਲ ਦਾ ਧੁਨ ਦਾ ਪੱਕਾ ਹੈ, ਆਪਣੀ ਜ਼ਿੱਦ ਦੇ ਉੱਤੇ ਉਹ ਅੜਿਆ ਹੋਇਆ। ਔਰ ਉਹ ਉਹਨੂੰ ਕਹਿੰਦਾ ਕਿ ਵੀ ਤੂੰ ਇਹ ਜਿਹੜਾ ਇਸ ਪਾਰਟ ਨੂੰ ਜਿਹੜਾ ਹੁਣ ਮੇਰੇ ਕੰਨ ਸਬੂਤੇ ਕਰ। ਹੁਣ ਜਦੋਂ ਅਸੀਂ ਅੱਜ ਦਾ ਜਿਹੜਾ ਇੱਕ ਵੱਡਾ ਤਬਕਾ ਉੱਥੇ ਸਾਡਾ ਬੈਠਾ ਹੈ, ਪੋਲੀਟੀਕਲ ਲੀਡਰਸ਼ਿਪ ਦੇ ਵਿੱਚ, ਧਾਰਮਿਕ ਲੀਡਰਸ਼ਿਪ ਦੇ ਵਿੱਚ, ਸਾਡੇ ਸਾਹਮਣੇ, ਸਾਡੀਆਂ ਅੱਖਾਂ ਸਾਹਮਣੇ 33 ਸਾਲ ਪਹਿਲਾਂ ਚਮਕੌਰ ਦੀ ਗੜੀ ਔਰ ਉਹ ਫਤਿਹਗੜ੍ਹ ਦਾ ਬੁਰਜ, ਠੰਡਾ ਬੁਰਜ ਤੇ ਸਰਹੰਦ ਦੀ ਕੰਧ ਸਿੱਖਾਂ ਨੂੰ ਨਹੀਂ ਭੁੱਲੀ। ਉਹ ਘੱਲੂਘਾਰਿਆਂ ਚੋਂ ਗੁਜ਼ਰੇ, ਉਹਨਾਂ ਨੇ ਇੱਕ ਮਿੱਥ ਲਿਆ ਕਿ ਵੀ ਅਸੀਂ ਹੁਣ ਇਸ ਜ਼ਾਲਮ ਮੁਗਲਿਆ ਰਾਜ ਦੀ ਜੜ ਪੁੱਟ ਦੇਣੀ, ਅਸੀਂ ਇਹਨਾਂ ਨੂੰ ਹੁਣ ਟੋਲਰੇਟ ਨਹੀਂ ਕਰਨਾ। ਹੁਣ ਦੂਜੇ ਪਾਸੇ ਸਾਡੀਆਂ ਅੱਖਾਂ ਸਾਹਮਣੇ 33 ਸਾਲ ਪਹਿਲਾਂ ਕੀ ਵਾਪਰਦਾ। ਔਰ ਮੈਂ ਅਕਸਰ ਇਹਨੂੰ ਜੂਨ ਦੇ ਪਹਿਲੇ ਹਫ਼ਤੇ ਦੁਹਰਾਉਂਦਾ, ਅੱਜ ਮੈਂ ਫੇਰ ਦੁਹਰਾ ਦਿੰਦਾ। ਜਦੋਂ ਅਸੀਂ ਅਫਜ਼ਲ ਅਹਿਸਨ ਰੰਧਾਵਾ ਦੀ ਜਿਹੜਾ ਨਵਾਂ ਘੱਲੂਘਾਰਾ ਨਜ਼ਮ ਵੱਲ ਨਜ਼ਰ ਮਾਰਦੇ ਤੇ ਉਹਦੇ ਚੋਂ ਕਹਿੰਦੇ ਨੇ ਕਿ ਭਾਈ ਹਿੰਦੂ ਸਾਮਰਾਜਵਾਦੀਆਂ ਨੇ ਕੀ ਕੀਤਾ ਅੱਜ ਸਾਡੇ ਨਾਲ, ਮੇਰੇ ਬੁਰਜ ਮੁਨਾਰੇ ਢਾ ਦਿੱਤੇ, ਢਾ ਦਿੱਤਾ ਤਖਤ ਅਕਾਲ, ਮੇਰਾ ਸੋਨੇ ਰੰਗਾ ਰੰਗ ਅੱਜ, ਮੇਰੇ ਲਹੂ ਨਾਲ ਲਾਲੋ ਲਾਲ, ਮੇਰੇ ਖੁੱਥੀਆਂ ਟੈਂਕਾਂ ਮੀਡੀਆਂ, ਮੇਰੀ ਲੂਹੀ ਬੰਬਾਂ ਗੁੱਤ, ਮੇਰੇ ਕੁੱਛੜ ਅੰਨੀਆਂ ਗੋਲੀਆਂ, ਭੰਨ ਸੁੱਟੇ ਮੇਰੇ ਪੁੱਤ, ਮੇਰਾ ਸਾਲੂ ਰਾਤ ਸੁਹਾਗ ਦਾ ਹੋਇਆ ਏਦਾਂ ਲੀਰੋ ਲੀਰ, ਜਿਵੇਂ ਕਿਰਚੀ ਕਿਰਚੀ ਹੋ ਗਈ ਮੇਰੀ ਸ਼ੀਸ਼ੇ ਦੀ ਤਸਵੀਰ। ਹੁਣ ਇਹ ਸਾਡੀਆਂ ਅੱਖਾਂ ਸਾਹਮਣੇ ਵਾਪਰਿਆ, ਸਾਡੀ ਜਨਰੇਸ਼ਨ ਦੇ ਸਾਹਮਣੇ ਵਾਪਰਿਆ। ਇੱਥੇ ਬੈਠੇ ਉਹ ਬੱਚੇ ਜਿਹੜੇ ਜੰਮੇ ਹੀ 84 ਤੋਂ ਬਾਅਦ ਨੇ, ਜਾਂ ਕੋਈ 20 ਸਾਲਾਂ ਦਾ, ਕੋਈ 22 ਦਾ, ਉਹਨਾਂ ਦਾ ਖੂਨ ਉਬਲਦਾ ਹੈ। ਉਹ ਜਦੋਂ ਗੱਲ ਕਰਦੇ ਨੇ ਉਹਨਾਂ ਦੀਆਂ ਅੱਖਾਂ 'ਚ ਜ਼ਾਰੋ ਜ਼ਾਰ ਅਥਰੂ ਹੁੰਦੇ ਨੇ। ਤੇ ਇਹ ਬੇਅਣਖ ਬੇਗੈਰਤ ਲੋਕ ਜਿਹੜੇ ਅੱਜ ਹਿੰਦੂ ਤੋਂ ਵੀ ਸਾਮਰਾਜ ਦੇ ਥੱਲੇ, ਜਿਹੜੇ ਡਿਕਲੇਅਰਡ ਨਹੀਂ, ਉਹ ਕਹਿੰਦੇ ਨੇ ਕਿ ਤੁਸੀਂ ਸਾਰੇ ਹਿੰਦੂ ਹੋ। ਸੋ ਜਦੋਂ ਇਹਨਾਂ ਦੇ ਕੰਨਾਂ 'ਚ ਇਹ ਗੱਲ ਪੈਂਦੀ ਹੈ, ਇਹਨਾਂ ਨੂੰ ਕੋਈ ਸ਼ਰਮ ਹੈ ਨਹੀਂ ਮਹਿਸੂਸ ਹੁੰਦੀ ਕਿ ਵੀ ਅਸੀਂ ਕਿਹੜਾ ਸਿਰਾਂ ਤੇ ਪੱਗਾਂ ਰੱਖੀਆਂ, ਅਸੀਂ ਕਿਰਪਾਨਾਂ ਵੀ ਗਲਾਂ 'ਚ ਪਾਈਆਂ ਹੋਈਆਂ। ਇਸ ਕਦਰ ਅਸੀਂ ਅੱਜ ਉਹ ਗੁਲਾਮ
ਹੋ ਚੁੱਕੇ ਆ। ਦਿੱਲੀ ਦੇ ਇੱਕ ਪੱਤਰਕਾਰ ਨਾਲ ਮੇਰੀ 2 ਦਿਨ ਪਹਿਲਾਂ ਗੱਲ ਹੋ ਰਹੀ ਸੀ। ਮੈਂ ਕਿਹਾ ਜੀ, ਉਹ ਮੈਨੂੰ ਕਹਿਣ ਲੱਗੇ ਜੀ ਇੰਨੇ ਸਿੱਖ ਇੱਥੇ ਦਿੱਲੀ 'ਚ ਨੇ ਔਰ ਇੰਨੇ ਨੇ ਆ ਭਾਗਵਤ ਕਹਿ ਕੇ ਗਿਆ, ਕੋਈ ਬੋਲਿਆ ਨਹੀਂ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਇਹ ਵਾਕਿਆ ਜਸਵੰਤ ਸਿੰਘ ਖਾਲੜਾ ਨੇ ਕੋਟ ਕੀਤਾ ਸੀ ਆਪਣੀ ਅਖੀਰਲੀ ਸਪੀਚ ਡਿਕਸੀ ਗੁਰੂ ਘਰ 'ਚ ਜੀ। ਔਰ ਉਹਨੇ ਕਿਹਾ ਸੀ ਕਿ ਜਦੋਂ ਉਸ ਦਾ ਹਵਾਲਾ ਜਿਹੜਾ ਨਾਦਰ ਸ਼ਾਹ ਦਾ ਸੀ ਕਿ ਵੀ ਉਹਨੇ ਦਿੱਲੀ 'ਚ ਇੰਨੀ ਕਤਲੋਗਾਰਦ ਮਚਾਈ ਔਰ ਇੰਨੀ ਬੁਰੀ ਤਰ੍ਹਾਂ ਸਾਰੀ ਦਿੱਲੀ ਲਹੂ ਨਾਲ ਲਹੂ ਲੁਹਾਨ ਹੋ ਗਈ। ਔਰ ਉਹਨੇ ਆਪਣੇ ਵਜ਼ੀਰ ਨੂੰ ਕਿਹਾ ਜਿਹੜਾ ਸੀ ਕਿ ਵੀ ਹੁਣ ਜਦੋਂ ਦਰਬਾਰ ਲੱਗਣਾ ਆਉਣਾ ਨਹੀਂ ਹੈ ਕਿਸੇ ਨੇ ਵੀ ਇੰਨਾ। ਉਹ ਕਹਿੰਦਾ ਜੀ ਨਹੀਂ, ਇਹ ਤੁਸੀਂ ਦੇਖਿਓ ਸਹੀ, ਇਹ ਦਿੱਲੀ ਨੂੰ ਜਿੰਨਾ ਕੋਈ ਜ਼ਿਆਦਾ ਕੁੱਟਦਾ ਇਹਨਾਂ ਨੂੰ ਉਨੇ ਜ਼ਿਆਦਾ ਇਹ ਜਿਹੜੇ ਨੇ ਉਹ ਲਿਫਦੇ ਨੇ। ਔਰ ਅਗਲੇ ਦਿਨ ਜਿਹੜਾ ਉਹ ਬੜੇ ਬੜੇ ਮੋਤੀਆਂ ਦੇ ਥਾਲ ਔਰ ਹੀਰਿਆਂ ਦੇ ਭਰ ਕੇ ਦਰਬਾਰ 'ਚ ਸਾਰੇ ਦਿੱਲੀ ਦੇ ਵਪਾਰੀ ਜਿਹੜੇ ਨੇ ਉਹ ਇਕੱਠੇ ਹੋਏ ਔਰ ਉਹ ਉਹਨਾਂ ਨੂੰ ਕਹਿ ਰਹੇ ਨੇ ਨਾਦਰ ਸ਼ਾਹ ਨੂੰ ਕਿ ਹਜ਼ੂਰ दिल्ली आज इतनी खूबसूरत है लाल गुलाल की तरह कि जैसे हजूर ने पान खा के पींक फेंकी हो। ਇਹ ਜਿਹੜੀ ਬੇਗੈਰਤੀ ਦੀ ਹੱਦ ਹੁੰਦੀ ਹੈ। ਸੋ ਜਦੋਂ ਮੈਂ ਇਹਨਾਂ ਦਾ ਦੇਖਦਾ ਇਹਨਾਂ ਦਾ ਸਾਰਾ ਕਿ ਉਧਰ ਉਹ ਹਿੰਦੂ ਬਣਾ ਰਿਹਾ ਸਾਰਿਆਂ ਨੂੰ ਤੇ ਇਹ ਪਿਓ ਪੁੱਤਰ ਔਰ ਸਾਰੇ ਵਧਾਈ ਦੇਣ ਲੱਗੇ ਹੋਏ ਨੇ ਮੋਦੀ ਨੂੰ ਕਿ ਜੀ ਤੁਸੀਂ ਬਹੁਤ ਜ਼ਬਰਦਸਤ ਗੁਜਰਾਤ ਦੇ ਵਿੱਚ ਜਿੱਤ ਹਾਸਲ ਕੀਤੀ, ਹਿਮਾਚਲ ਦੇ ਵਿੱਚ ਜਿੱਤ ਹਾਸਲ ਕੀਤੀ। ਸੋ ਮੈਂ ਸਮਝਦਾ ਵੀ ਜਦੋਂ ਇਹ ਸਾਰੇ ਜਾਂਦੇ ਨੇ ਚਮਕੌਰ ਦੀ ਗੜੀ ਗਏ ਹੋਣਗੇ, ਉਸ ਗੁਰਦੁਆਰਾ ਸਾਹਿਬ 'ਚ ਗਏ ਹੋਣਗੇ, ਸਰਹੰਦ ਦੀ ਕੰਧ ਵੱਲ ਜਾਣਗੇ, ਸਾਰੇ ਪਾਸੇ ਇਹਨਾਂ ਨੂੰ ਕੋਈ ਚੀਜ਼ ਟੁੰਬਦੀ ਨਹੀਂ ਹੈ ਕਿ ਵੀ ਕਿਸ ਗੱਲ ਲਈ ਸ਼ਹਾਦਤਾਂ ਦਿੱਤੀਆਂ ਨੇ ਜੀ, ਕਿ ਉਹ ਕਿਸ ਅਣਖ ਜਿਹੜੇ ਉਹ ਗੁਰੂ ਦੇ ਲਾਡਲੇ ਜਿਨ੍ਹਾਂ ਦੇ ਰੋਮ ਦੇ ਅੰਦਰ ਆਜ਼ਾਦੀ ਸੀ, ਜਿਨ੍ਹਾਂ ਦੇ ਰੋਮ ਦੇ ਅੰਦਰ ਜ਼ੁਲਮ ਦੇ ਖਿਲਾਫ ਲੜਨ ਦੀ ਜਿਹੜੀ ਉਹ ਚਾਹਨਾ ਸੀ ਔਰ ਸ਼ਹੀਦੀ ਦਾ ਚਾਅ ਸੀ, ਔਰ ਇਹ ਕਿਸ ਪੱਧਰ ਦੇ ਉੱਤੇ ਡਿੱਗੇ ਹੋਏ ਬੇਜ਼ਮੀਰੇ ਜਿਹੜੇ ਲੋਕ ਨੇ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਘੱਟੋ ਘੱਟ ਅਸੀਂ ਜਿਹੜੇ ਬਾਹਰ ਮਾੜੇ ਮੋਟੇ ਬੈਠੇ ਜੀ, ਅਸੀਂ ਤਾਂ ਇਸ ਗੱਲ ਦਾ ਧਿਆਨ ਰੱਖੀਏ ਕਿ ਸਾਡੇ ਸਾਹਮਣੇ ਉਹ ਸਾਡਾ ਨਿਸ਼ਾਨਾ, ਕਿਉਂਕਿ ਅਦਰਵਾਈਜ਼ ਹਰ ਚੀਜ਼ ਕਸਟਮਰੀ ਹੋ ਜਾਂਦੀ ਹੈ। ਉਹ ਇੱਕ ਰਸਮ ਹੈ, ਹਰ ਸਾਲ ਸਾਰੇ ਲੋਕ ਮਨਾਉਂਦੇ ਨੇ। ਇੱਥੇ ਮਲਟੀ-ਬਿਲੀਅਨ ਡਾਲਰ ਕ੍ਰਿਸਮਸ ਵੀ ਮਨਾਈ ਜਾਂਦੀ ਹੈ, ਖਰਚ ਹੁੰਦਾ ਹੈ, ਕਮਰਸ਼ੀਅਲ ਮਾਰਕੀਟ ਹੈ। ਸਾਡੇ ਲਈ ਇਹ ਦਿਨਾਂ ਦੀ ਅਹਿਮੀਅਤ ਤਾਂ ਹੀ ਹੈ ਜੇ ਇਹ ਸਾਰੇ ਹੀ ਦਸੰਬਰ ਦੇ ਮਹੀਨੇ 'ਚੋਂ ਜਿਹਦੇ 'ਚੋਂ ਅਸੀਂ ਗੁਜ਼ਰ ਰਹੇ ਤੇ ਸਾਡੇ ਸਾਹਮਣੇ ਉਹ ਅਨੰਦਪੁਰ ਦਾ ਕਿਲ੍ਹਾ ਵੀ ਹੋਏ, ਸਰਸਾ ਦਾ ਕੰਢਾ ਵੀ ਹੋਏ, ਚਮਕੌਰ ਦੀ ਗੜੀ ਵੀ ਹੋਏ ਤੇ ਉਹ ਸਰਹੰਦ ਦੀ ਕੰਧ ਵੀ ਹੋਏ ਤੇ ਫਿਰ ਇਹ ਸੱਚ ਹੱਕ ਇਨਸਾਫ ਦੀ ਜਿਹੜੀ ਵਾਟ ਹੈ ਇਸ ਤੇ ਤੁਰਦਿਆਂ ਉਸ ਪਿਆਰੇ ਦਾ ਯਾਰੜੇ ਦਾ ਸਾਨੂੰ 70 ਚੰਗਾ ਪੱਠ ਖੇੜਿਆਂ ਦਾ ਰਹਿਣਾ ਕਿ ਸਾਡੇ ਨਾਲ ਉਹ ਯਾਰੜੇ ਦਾ 70 ਅਸੀਂ ਕਬੂਲ ਕਰੀਏ, ਪਰ ਖੇੜਿਆਂ ਦਾ ਰਹਿਣਾ ਉਸ ਦਾ ਜਿਹੜਾ ਉਸ ਨੂੰ ਪੱਠ ਪਿਆ ਜਾਣੀ ਹੈ। ਤੇ ਇਹ ਹੈ ਸਿੱਖੀ ਵੈਲਿਊ ਕਿ ਜੇ ਅਸੀਂ ਆਜ਼ਾਦੀ ਲਈ, ਅਣਖ ਲਈ, ਇੱਜ਼ਤ ਲਈ, ਕੌਮੀ ਗੈਰਤ ਦੇ ਲਈ ਜਿਉਂਦੇ ਫਿਰ ਤਾਂ ਅਸੀਂ ਸਿੱਖ ਹਾਂ। ਅਦਰਵਾਈਜ਼ ਤਾਂ ਫਿਰ ਬੇਗੈਰਤ ਹੋ ਕੇ ਜੀਣਾ ਤੇ ਬਥੇਰੇ ਆਏ ਨੇ, ਲੱਖਾਂ ਕਰੋੜਾਂ ਲੋਕ ਜੰਮਦੇ ਨੇ, ਚਲੇ ਜਾਂਦੇ ਨੇ ਔਰ ਉਹ ਸਾਰੇ ਹੀ ਜਿਹੜੇ ਨੇ ਉਸ ਮਿੱਟੀ 'ਚ ਰੁਲ ਜਾਂਦੇ ਨੇ। ਪਰ ਜਿਹੜੇ ਅਣਖ ਲਈ ਜਿਉਂਦੇ ਨੇ ਉਹਨਾਂ ਨੂੰ ਹੀ ਅਸੀਂ ਫਿਰ 2 ਵੇਲੇ ਦੀ ਅਰਦਾਸ 'ਚ ਵੀ ਯਾਦ ਕਰਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਕੀ ਅਸੀਂ ਕਦੇ ਉਹਨਾਂ ਦੇ ਸ਼ਬਦ ਜਦੋਂ ਅਰਦਾਸ ਤੇ ਆਪਣੀ ਜ਼ਬਾਨ ਤੇ ਲਿਆਂਦੇ ਤੇ ਕਦੇ ਆਪਣੇ ਆਪ ਨੂੰ ਅਸੀਂ ਐਵੈਲੂਏਟ ਕੀਤਾ ਵੀ ਅਸੀਂ ਕੀ ਹੈ ਔਰ ਕਿੱਥੇ ਅਸੀਂ ਖੜੇ ਹਾਂ? ਜੀ ਡਾਕਟਰ ਸਾਹਿਬ, ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ। ਵੀਅਰਸ, ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ 3 ਵੇਜ਼ ਰਾਹੀਂ ਕਰ ਸਕਦੇ ਹੋ, ਜਿਸ ਤਰ੍ਹਾਂ ਕਿ 1 ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ, ਜਾਂ ਫਿਰ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਹੋ 36-0137 Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਡੇ ਫੋਨ ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ 5164060694। ਵੀਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।